ਮਾਤਾ ਜੀ ਸਾਡੇ ਆਵਾਮ ਜਿਸ ਟਾਈਮ ਤੁਸੀਂ ਬਾਹਰ ਜਾਂਦੇ ਕੀ ਉਹਨਾਂ ਦੇ ਜਿਹੜਾ ਨਾ ਤਾਸਰਾਤ ਹੁੰਦੇ ਨੇ ਚਿਹਰੇ ਦੇ ਆਏ ਸਾਡੀਆਂ ਤਾਂ ਉਹਨਾਂ ਦੇ ਚੰਨ ਚੜ ਜਾਂਦਾ ਕਿ ਸਾਡੀਆਂ ਭੈਣਾਂ ਮਾਵਾਂ ਭੂਆ ਆਈਆਂ ਜਿਹੜੇ ਵਿਛੜ ਗਏ ਸਾਨੂੰ ਉਹ ਵੇਖ ਵੇਖ ਕੇ ਖੁਸ਼ ਹੁੰਦੇ ਕਿ ਸਾਡੇ ਬੰਦੇ ਕਿੱਥੇ ਚਲੇ ਗਏ। ਚਲੋ ਆ ਗਏ ਨਾ ਹੀ ਸਾਡੇ ਆਪਣੇ ਹੈਗੇ। ਤੁਸੀਂ ਸਾਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹੋ। ਅਸਾਂ ਤੁਸੀਂ ਨੂੰ ਹੋਣੇ ਆ ਲੇਕਿਨ ਜ਼ਿਆਦਾਤਰ ਜਦ ਇੱਥੇ ਆਉਂਦੇ ਆ ਤਾਂ ਬੜੇ ਖੁਸ਼ ਹੋਣੇ ਆ। ਮੈਂ ਤਾਂ ਕਬੱਡੀ ਦਾ ਮੈਚ ਜ਼ਿੰਦਗੀ 'ਚ ਆਮਣੇ ਸਾਹਮਣੇ ਵੇਖਿਆ ਹੈ ਤੇ ਮੈਂ ਟੀਵੀ ਤੇ ਵੇਖਦੀ ਹਾਂ। ਮੈਂ ਕ੍ਰਿਕਟ ਦੀ ਬੜੀ ਸ਼ੌਕੀਨ ਆ ਦੇਖਣ ਦੀ। ਅੱਛਾ ਕਰਕ ਦੇ ਵਿੱਚ ਤੁਹਾਡਾ ਕਿਹੜਾ ਏਰੀਆ ਸਿਟੀ ਸੀ? ਆਹੋ ਮੇਰੇ ਸਹੁਰੇ ਸਨ ਕਰਕ ਦੇ। ਜਿਸ ਟਾਈਮ ਪਾਰਟੀਸ਼ਨ ਹੋਈ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਉਹ ਕੀ ਹੁੰਦਾ ਜਿਸ ਟਾਈਮ ਵੰਡ ਹੋਈ 47 ਦੀ? ਮੈਂ ਉਸ ਵੇਲੇ 8-7 ਮਹੀਨੇ ਦੀ ਸੀ। ਸਾਰੀਆਂ ਯਾਦਾਂ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਨੇ। ਆਹੋ ਜੁੜੀਆਂ ਹੋਈਆਂ ਹੈ। ਯਾਦ ਆਉਂਦਾ ਸਾਰੀਆਂ ਭੈਣਾਂ ਅਸੀਂ ਦੋ ਭੈਣ ਭਰਾ ਇੰਡੀਆ 'ਚ ਹੋਏ ਆ। ਅੱਛਾ ਤੇ ਵਾਲਦ ਸਾਹਿਬ ਇੱਥੇ ਕੀ ਕੰਮ ਕਰਦੇ ਸਨ? ਮੇਰੇ ਉਹ ਪਹਿਲੇ ਤੇ ਗਰੀਬੀ ਸੀ। ਹਾਂਜੀ ਟਰੱਕ ਚਲਾਉਣ ਲੱਗ ਪਏ, ਮਜ਼ਦੂਰੀਆਂ ਕੀਤੀਆਂ, ਬਹੁਤ ਕੁਝ ਕੀਤਾ। ਫਿਰ ਉਹਦੇ ਬਾਅਦ ਬਾਬੇ ਨੇ ਇਤਨੀ ਕਿਰਪਾ ਕੀਤੀ, ਮਾਲੋ ਮਾਲ ਕਰ ਦਿੱਤਾ। ਜਦੋਂ ਮਾਲੋ ਮਾਲ ਕੀਤਾ ਤਾਂ ਉਹਨਾਂ ਨੇ ਗੁਰਦੁਆਰੇ ਦੀ ਸੇਵਾ ਫੜ ਲਈ। ਸ਼ਰਾਬਾਂ ਪੀਂਦੇ ਸਨ, ਛੱਡ ਦਿੱਤੀ। ਸ਼ਰਾਬ ਪੀਣੀ ਛੱਡ ਦਿੱਤੀ। ਦੁਸ਼ਮਣਾਂ ਨੇ ਉਹਨਾਂ ਨਾਲ ਬਹੁਤ ਨਜਾਇਜ਼ ਕੀਤਾ, ਜ਼ਹਿਰ ਪਿਲਾ ਦਿੱਤਾ। ਮੇਰੇ ਘਰ ਵਾਲਿਆਂ ਨੇ ਬੜੀ ਸੇਵਾ ਕੀਤੀ, ਬਹੁਤ ਸੇਵਾ ਕੀਤੀ। ਸਾਰਾ ਕੁਝ ਛੋੜ ਦਿੱਤਾ, ਨਸ਼ਾ ਵਸ਼ਾ ਸਾਰਾ ਛੱਡ ਕੇ ਗੱਡੀਆਂ ਚਲਾਉਣ ਲੱਗ ਪਏ। 200 ਰੁਪਏ ਮਿਲੇ ਤੇ ਪਿਓ ਕੋਲ ਨੌਕਰੀ ਕਰਦਾ ਤੇ ਮੈਂ ਉਹਨਾਂ ਦੇ ਕੋਲ ਹੀ ਰਹਿੰਦੀ। ਠੀਕ ਹੈ, ਗੁਜ਼ਾਰਾ ਕੀਤਾ। ਉਹਦੇ ਬਾਅਦ ਬਾਬੇ ਨੇ ਇੰਨੀ ਕਿਰਪਾ ਕੀਤੀ ਕਿ ਗੁਰਦੁਆਰੇ ਦਾ ਲੜ ਫੜ ਲਿਆ। ਸਹੀ ਟਰੱਕ ਲੈ ਲਿਆ। ਸੋਰਿਆ ਨਹੀਂ ਸੀ ਦੇ ਰਿਹਾ ਕੁਝ ਵੀ। ਉਹਦੇ ਬਾਅਦ ਉਹ ਵੇਚਣ ਲੱਗਾ, ਲੋਹਾ ਨਹੀਂ ਉਹਨੂੰ ਫਲਿਆ। ਅਸੀਂ ਗੱਡੀ ਲਈ ਤੇ ਮਾਲੋ ਮਾਲ। ਵਾਹ ਬਈ ਵਾਹ। ਮਾਂ ਜੀ ਹੁਣ ਤੁਹਾਡੇ ਜਿਹੜਾ ਨਾ ਉਹ ਸਾਡੇ ਜਿਹੜੇ ਆ ਵੀਰ ਜਗ੍ਹਾ ਜਗ੍ਹਾ ਤੁਹਾਡੀ ਹਿਫਾਜ਼ਤ ਵਾਸਤੇ ਖੜੇ ਨੇ, ਇਹਨਾਂ ਦੇ ਬਾਰੇ ਥੋੜੇ ਜਿਹੇ ਨਾ ਉਹ ਅਲਫਾਜ਼ ਕਹਿ ਦਿਓ ਜਰਾ। ਬਹੁਤ ਵਧੀਆ ਜੀ ਆਇਆਂ ਨੂੰ ਕਹਿੰਦੇ ਨੇ, ਜੀ ਆਇਆਂ ਨੂੰ ਕਹਿੰਦੇ। ਮਾਤਾ ਜੀ ਅਸੀਂ ਇੰਡੀਆ ਵਾਲੇ ਨੂੰ ਵੇਖ ਵੇਖ ਕੇ ਤਰਸ ਆ ਜਾਂਦੇ ਤਾਂ ਸਾਡਾ ਕਲੇਜੇ ਨੂੰ ਠੰਡ ਪੈ ਜਾਂਦੀ। ਅੱਛਾ ਬਹੁਤ ਮਾਣ ਕਰਦੇ ਹੈ। ਹੋਰ ਕੰਟਰੀਆਂ ਤੇ ਜਾਂਦੇ ਆ, ਉਹ ਸਾਨੂੰ ਨਹੀਂ ਪੁੱਛਦੇ। ਗੰਦੀ ਕੰਟਰੀ ਹੈ ਇਹ, ਇੱਜ਼ਤ ਵਾਲੀ ਕੰਟਰੀ ਹੈ। ਇਹ ਇੱਜ਼ਤ ਵਾਲੀ ਕੰਟਰੀ ਹੈ, ਜਿਹੜੀ ਗੱਲ ਹੈ ਸੋ ਹੈ। ਅੱਛਾ ਮੈਂ ਬਹੁਤ ਜਗ੍ਹਾ ਗਈ ਹਾਂ। ਮੈਂ ਆਲਵਰ ਦੇ ਦਰਸ਼ਨ ਕੀਤੇ, ਭੋਲੇਨਾਥ ਦੇ ਸਾਰੇ, ਸ਼ਿਮਲਿੰਗ, हेमकुंड साहब, द्वारका, बद्रीनाथ, केदारनाथ, गंगोत्री, यमोत्री, गंगा सागर, सारे पासे हो आई है कली। ठीक है। ਤੁਹਾਡਾ ਪਿੱਛੇ ਜਿਹੜਾ ਪਿੰਡ ਸ਼ਹਿਰ ਸੀ ਕਿਹੜਾ ਦੱਸਿਆ ਆਪਣਾ ਤੁਸੀਂ? ਬਨੂ ਘਾਟ ਵਾਲਿਆਂ ਨੂੰ ਜ਼ਰਾ ਕੋਈ ਪੈਗਾਮ ਦੇ ਦਿਓ ਹੁਣ ਮੁਖਤਸਰ ਜਿਹਾ ਆਪਣੇ ਬਨੂ ਘਾਟ ਵਾਲਿਆਂ ਨੂੰ। ਬਨੂ ਘਾਟ ਦਾ ਤਾਂ ਬਹੁਤ ਹੀ ਅੱਛਾ ਜ਼ਿਲ੍ਹਾ ਸੀ ਤੇ ਮੇਰੇ ਪਿਤਾ ਜੀ ਜਿਹੜੇ ਸਨ ਉਹ ਗਵਰਨਮੈਂਟ ਫਿਟਰ ਸਨ ਤੇ ਨਲਕਿਆਂ ਦੇ। ਠੀਕ ਹੈ। ਪੰਜਾ ਸਾਹਿਬ ਦੇ ਚ ਮੇਰੇ ਪਿਤਾ ਜੀ ਦੇ ਹੱਥ ਦੇ ਨਲਕੇ ਲੱਗੇ ਹੋਏ। ਆਪਣੇ ਬੱਚਿਆਂ ਕੋਲ ਵੀ ਸਾਨੂੰ ਵੱਧ ਕੇ ਮਾਣ ਮਿਲਿਆ। ਬੜਾ ਮਨ ਖੁਸ਼ ਹੋਇਆ। ਮੈਂ ਕਹਿੰਦੀ ਆ ਮੈਂ ਹੁਣ ਜਿਹੜੇ ਇੱਥੋਂ ਦੇ ਪ੍ਰਧਾਨ ਮੰਤਰੀ ਹੈਗਾ ਜਿਹੜਾ ਸਰਦਾਰ ਜਿਹਨੇ ਕਬੱਡੀ ਕਰਵਾਈ ਹੈ ਉੱਥੇ ਕਰਤਾਰਪੁਰ, ਉਹਨੂੰ ਮੈਂ ਮਿਲ ਕੇ ਆਈ। ਉੱਥੇ ਆਇਆ ਮੱਥਾ ਟੇਕਣ ਗੁਰਦੁਆਰੇ। ਮੈਂ ਉਹਨੂੰ ਕਿਹਾ ਕਿ ਤੁਸੀਂ ਮਾਤਾ ਨੂੰ ਜਿਹੜੀਆਂ ਬੁੜੀਆਂ ਨੂੰ ਹਰ 6 ਮਹੀਨੇ ਬੁਲਾਓ, ਜੇ ਅਸੀਂ ਦਰਸ਼ਨ ਕਰੀਏ ਫਿਰ ਸਾਡਾ ਕਿਹੜਾ ਆਉਣ ਦਾ ਵੇਲਾ ਆਏਗਾ, ਅਸੀਂ ਤਾਂ ਉੱਥੇ ਤੁਰ ਜਾਣਾ। ਮੈਨੂੰ ਉਹਨੇ ਆਪਣਾ ਨੰਬਰ ਦਿੱਤਾ, ਕਹਿੰਦਾ ਮਾਤਾ ਜੀ ਕੋਈ ਵੀ ਖੁਆਇਸ਼ ਹੋਵੇ ਮੈਨੂੰ ਦਿਓ। ਮੈਨੂੰ ਉਹਦਾ ਫੋਨ ਨੰਬਰ ਮਿਲ ਗਿਆ। ਵਧੀਆ ਹੋਇਆ, ਬਹੁਤ ਤਰ੍ਹਾਂ ਤੁਹਾਨੂੰ ਡੀਲ ਕੀਤਾ ਹੈ ਪੁੱਤਰ ਕੋਲ ਹੀ ਵੱਧ ਕੇ।